4 चफेरे हो गए। अच्छा बंदे इतने 8 10 15 अच्छा इन्हों को मिलूगा था अच्छा वो बेचारे वही सन। उन्हें 4 फेरे हो गए तो ना उन्होंने गाई भी खुआ लिया। उन्होंने केस बढ़ा लै उन्होंने कलमे पढ़ा लै। अच्छा इन्हें ये काम किया चा केड़े बंदे 15 या 20 का सी ना वो उन्होंने तीला नहीं रहा। जिन्हों ने यह काम किया सिखा वड्या उन्होंने कलमा पढ़ाया उन्हें केस कटाए ਜਿਹੜੇ ਕਾਤਲ ਸਨ ਉਹਨਾਂ ਦਾ ਕੱਖ ਨਹੀਂ ਰਿਹਾ। ਉਹਨਾਂ ਕੱਖ ਨਹੀਂ ਰਿਹਾ। ਅੱਛਾ ਅੱਛਾ ਤੇ ਬਾਬਾ ਜੀ ਇੱਥੇ ਦੱਸਦੇ ਪਏ ਨੇ ਮਾਈ ਤੇ ਉਹਦੀ ਕੁੜੀ ਸੀ ਕੋਈ ਤੇ ਉਹਨਾਂ ਬਚਾਇਆ ਸੀ ਜਿਹੜਾ ਉਹ ਵੀ ਦੱਸਿਆ ਦੀ ਗੱਲ। ਹਾਂ ਤੇ ਬੁਆ ਸਾਡਾ ਕਿਤੇ ਲੱਗਾ। ਹਾਂ ਉਹ ਤਾਂ ਉਹਨਾਂ ਆਏ ਕਰਕੇ ਨਾ ਬਲਵ ਤੇ ਟੋਕ ਕੇ ਕੁੜੀ ਤੇ ਇਹਨਾਂ ਦੀ ਕੁੜੀ ਥੋੜੀ ਤਫਸੀਲ ਨਾਲ ਦੱਸੋ। ਸਿੱਖਾਂ ਦੀ ਕਿਹੜੇ ਸਿੱਖ ਦੀ ਸੀ? ਕਮਾਲੀਏ ਦੀ। ਅੱਛਾ ਐਡੀ ਕੁਛ। ਅੱਛਾ ਉਹ ਇਥੇ ਜਿਉਂ ਕੀਤੀ ਨੇ ਉਹ ਵਿੱਚ ਅੱਛਾ ਉਹਨੂੰ ਬਲਮ ਮਾਰੀ। ਹਾਂ ਬਲਮ ਮਾਰੀ। ਅੱਛਾ ਉਹ ਲੱਗੀ ਕੱਪੜਿਆਂ ਨੂੰ। ਅੱਛਾ ਉਹ ਤਾਂ ਟੰਗ ਕੇ ਜਿਸ ਤੇ ਟੰਗ ਕੇ ਬਿਨਾਂ ਸੱਟੀ ਜਣ। ਅੱਛਾ ਤੁਹਾਡੇ ਬੂਹੇ ਛਾਣ ਕੇ ਡਿੱਗੀ? ਹਾਂ ਇੱਥੇ ਸਾਡੇ ਅੱਛਾ ਇੱਥੇ ਸਾਡੇ ਬੂਹਾ ਸੀ। ਅੱਛਾ ਅਸੀਂ ਬੂਹਾ ਦੇ ਅੱਗੇ ਬੈਠੇ। ਅੱਛਾ ਨਾਲੇ ਮੇਰੇ ਕਿੱਥੇ ਚੌਧਰੀ ਅਗਾ ਹੁਣ ਉੱਥੇ ਫਿਰ ਅਸੀਂ ਕਮੀਆਂ ਦਾ ਕੀ ਵਾ ਯਾਨੀ ਹਿੰਮਤ ਨਹੀਂ ਪਈ ਤੁਹਾਨੂੰ ਇਹ ਕੋਲ ਵੇਰ ਤੇ ਹੋਣੇ ਨਾ ਤੁਸੀਂ ਫਿਰ ਅਗਾ ਨਹੀਂ ਹੋਏ? ਹੈ ਤੁਸੀਂ ਅਗਾ ਨਹੀਂ ਹੋਏ ਛਡਾਉਣ ਵਾਸਤੇ? ਨਾ ਛਡਾਉਣ ਵਾਸਤੇ ਉੱਥੇ ਜਾਣਾ ਕੀ ਸੀ? ਅੱਛਾ ਜਦੋਂ ਪਿੰਡ ਆਪਣਾ ਹੋਵੇ ਉਹ ਹੁੰਦੇ ਤੇ ਇੱਕ ਉਹ ਹੋਵੇ ਸਿੱਖ ਘਰ ਤੇ ਫਿਰ ਉਹਨੂੰ ਕਿਵੇਂ ਚੁੱਪਾਗਾ ਹੋ ਸਕਦਾ? ਚੁੱਪ ਕਰ ਰਿਹਾ ਉਹਨੇ ਕੁੜੀ ਨੂੰ ਤਰੂਕ ਲੈ ਅੰਦਰ ਲੈਂਦਾ ਤੋਂ ਖਿੱਚ ਕੇ। ਅੱਛਾ ਉਹਨੇ ਸਾਹ ਕਿਤੇ ਝਰੇਟ ਲੱਗੀ ਉਤੇ ਸਾਸ ਕਾਲੇ ਨੀਲਾ ਸਾੜ ਕੇ ਉੱਤੋਂ ਬੱਦੀ ਬੁੱਧੀ ਉਹਨੂੰ ਅਮਨ ਆਇਆ। ਉਹਨੂੰ ਕੋ 200 ਰੁਪਇਆ ਆਇਆ ਉਹਨੂੰ ਕੋਈ ਸਾਰਾ ਕੀਤਾ ਕੱਪੜਾ ਕੱਪੜਾ। ਅੱਛਾ ਅੱਛਾ ਉਹ ਕਿਹੜਾ ਮੁੰਡਾ ਸੀ ਨਾ ਉਹ ਏਡਾ ਸੀ ਐ ਕੁੜੀ ਏਡਾ ਐ ਬਾਬਾ ਸੀ ਪੱਠਾ। ਉਹ ਭੱਜ ਕੇ ਨਾ ਤੰਦੂਰੀ ਚ ਵੜ ਗਿਆ। ਮੁੰਡਾ ਤੰਦੂਰ ਚ ਵੜ ਗਿਆ? ਤੰਦੂਰੀ ਸਰ ਉਹ ਕੁੜੀ ਦਾ ਭਰਾ? ਹਾਂ ਅੱਛਾ ਸਿੱਖਾਂ ਦਾ ਜਿਹੜਾ ਤੰਦੂਰੀ ਚ ਵੜ ਗਿਆ। ਅੱਛਾ ਉਹ ਤੰਦੂਰੀ ਵੜਿਆ ਨਾ ਉੱਤੇ ਉਹ ਕੜਾ ਦੇ ਕਿਚ ਕੁਚ ਕੇ ਉੱਤੇ ਕੜਾ ਦੇ। ਅੱਛਾ ਪਿਆਰੇ ਹਾਸੇ ਤੇਰਾ ਸਹੀ ਵੀ ਹਰਿਆ। ਦੂਜੇ ਸਾਰੇ ਖਤਮ ਕਰਕੇ ਉਹ ਗਿੱਲ ਕਿਹੜੀ ਸੀ ਉਹਨਾਂ ਦੀ ਮਾਂ। ਅੱਛਾ ਗਿੱਲ ਗਿੱਲ ਉਹਨੂੰ ਕਹਿੰਦੇ? ਹਾਂ ਗਿੱਲ ਸੀ ਗਿੱਲਾਂ ਦੀ ਕੁੜੀ ਹੋਣੀ ਮਾਈ। ਗਿੱਲ ਕਿਹੜੀ ਸੀ ਉਹਨਾਂ ਦੀ ਮਾਂ? ਹਾਂ ਉਹ ਨਾਂ ਗਿੱਲ ਸੀ। ਅੱਛਾ ਉਹ ਨਾ ਉਹ ਤੋਂ ਭੱਜੀ ਅੱਗ ਲੱਗੀ ਮੈਂ ਖੂਹ ਹੀ ਡੇਕ ਕੇ ਮਰ ਜਾਣੀ ਆ। ਇੱਥੇ ਖੂਹ ਸੀ ਕਿਤੇ? ਆ ਨਾਲ ਹੀ ਖੂਹ ਸੀ ਆ ਖੂਹ। ਅੱਛਾ ਇੱਥੇ ਖੂਹ ਸੀ? ਹਾਂ ਹਾਂਜੀ ਹਾਂਜੀ ਉੱਥੇ ਖੂਹ ਸੀ। ਅੱਛਾ ਹਾਂ ਹਾਂ ਇਹ ਖੂਹ ਦੇ ਮੈਂ ਡੁੱਬ ਕੇ ਮਰ ਜਾਣੀ ਆ। ਅੱਛਾ ਖੂਹ ਦੇ ਡਲ ਦੇ ਯਾਨੀ ਉਹਨੇ ਕਿਹਾ ਵੀ ਜਦੋਂ ਮੇਰੇ ਸਾਰੇ ਘਰ ਦੇ ਮਾਰਤੇ ਮੈਂ ਜ਼ਿੰਦਾ ਰਹਿ ਕੀ ਕਰਨਾ? ਉਹ ਸੁਣਾ ਹਾਂ ਬੰਨੀ ਦੇ ਖਲੋ ਕੇ ਆਪਣੀ ਦੇ ਅੱਛਾ ਮਾਰੀ ਚੱਕ ਯੋਰ ਨਾਲ ਵਿੱਚ ਮਾਰੀ? ਯੋਰ ਨਾ ਮਾਰੀ ਮੈਂ ਵਿੱਚ ਮੈਂ ਹਾਂ ਹਾਂ ਵਿੱਚ ਜਾ ਪਾ। ਅੱਛਾ ਉਹ ਅਗਾ ਜਾ ਪਈ ਯਾਨੀ ਆਪਣੇ ਯੋਰ ਨਾਲ ਪਾਰ ਟੱਪ ਗਈ ਦੂਸਰੇ ਪਾਸੇ ਜਾ ਕੇ? ਅੱਛਾ ਆ ਗੋਡੇ ਪਰ ਡਿੱਗ ਪਈ। ਅੱਛਾ ਡਿੱਗ ਕੇ ਤੇ ਅਸੀਂ ਆਵਾਜ਼ ਮਾਰਦੇ ਜਾਈਏ ਭੱਜ ਜਾਈਏ ਮੇਰੇ ਸਾਡਾ ਲਾ ਸਾਡੇ ਅੱਲਾ ਸਾਡੇ ਅੱਲਾ। ਅੱਛਾ ਉਹ ਜਿਉਂ ਭੱਜੀ ਇਹ ਗਲੀਏ ਪੈ ਕੇ। ਅੱਛਾ ਚੌਧਰੀ ਸੈਣ ਸੀ ਹੈ ਬਾਬੇ ਲਾਣੇ ਦਾ ਸੈਣ। ਅੱਛਾ ਉਹਦੇ ਘਰ ਟੁਰ ਗਏ। ਬਾਬਾ ਜੀ ਇਹ ਪਿੰਡ ਜਿਹੜਾ ਹੰਜਰਾਵਾਂ ਵਾਲਾ ਤੁਹਾਡਾ ਆ ਜਿਹੜਾ ਆਹੋ ਇੱਥੇ ਕਿੰਨੇ ਕੁ ਸਿੱਖ ਰਹਿੰਦੇ ਹੁੰਦੇ ਹਨ? 50 ਕੋ ਘਰ। 50 ਕੁ ਘਰ ਹੈ ਨਾ ਸਿੱਖਾਂ ਦੇ। ਤੇ ਜਿਹੜੇ ਇੱਥੇ ਰਹਿੰਦੇ ਸਨ ਸਿੱਖ ਉਹਨਾਂ ਦੀ ਬਰਾਦਰੀ ਕੀ ਸੀ ਭਲਾ? ਹੈ ਬਰਾਦਰੀ ਕੀ ਸੀ ਉਹਨਾਂ ਦੀ? ਜ਼ਾਤ ਹੰਜਰਾਈ ਸਾਰੇ। ਕਿਹਨੇ ਪੈਲੀਆਂ ਕਿੱਥੇ ਸਨ? ਖੂਹ ਪੈਲੀਆਂ ਸਰਦਾਰਾਂ ਦੀਆਂ? ਹਾਂ ਪੈਲੀਆਂ ਕਿੱਥੇ ਕਿੱਥੇ ਸਨ ਇਹਨਾਂ ਦੀਆਂ? ਖੂਹ ਕਿਹੜੇ ਸਨ ਇਹਨਾਂ ਦੇ? ਉਹ ਬਲੋਲਾ ਲਾਈ ਦੇ ਨਾਰ ਦੇ ਨਾਲ। ਉਹ ਕਿਹਦਾ ਸੀ? ਉਹ ਬੁੱਢਾ ਸਿੰਘ ਹਾਂ ਕਰਮ ਸਿੰਘ। ਅੱਛਾ ਸ਼ਹਜ਼ਾਦਾ ਸਿੰਘ ਸੁੰਦਰ ਸਿੰਘ ਇਹਨਾਂ ਦੇ ਖੂਹ ਸਨ? ਆ ਨਾਮਾ ਸਿੰਘ। ਅੱਛਾ ਲਾਭ ਸਿੰਘ। ਅੱਛਾ ਅੱਛਾ ਦਲੀਪਾ ਸਿੰਘ ਇਹ ਉਹਨਾਂ ਦੇ। ਅੱਛਾ ਹੋਰ ਇੱਧਰ ਕਿਹੜਾ ਸੀ? ਇੱਥੇ ਚਨਾਮੇ ਵਾਲਾ ਕਿਹੜਾ? ਅੱਛਾ ਆ ਚਨਾਮੇ ਵਾਲਾ ਚਨਾਮੇ ਵਾਲੇ ਸੀ ਭਾਗ ਸਿੰਘ ਸੱਦਾ ਸਿੰਘ। ਅੱਛਾ ਤੇ ਸੁਆਵਾ ਸਿੰਘ ਤੇ ਔਰ ਰਾਜਾ ਸਿੰਘ ਹੈ ਤੇ ਨਗਾਈਆ ਇਹ ਥੇ ਸੜੀ ਪਰ ਆ ਗਿਆ ਸੀ ਚਨਾਮੇ ਵਾਲਾ। ਉਹਨੂੰ ਅਗਾ ਚਨਾਮੇ ਵਾਲਾ। ਅੱਛਾ ਉਹ ਚਨਾਮੇ ਵਾਲੇ ਉਹਦੇ ਆ ਗਏ ਨੇ ਸੰਤਾ ਸਿੰਘ ਬੰਦਾ ਸਿੰਘ ਖਜਾਨ ਸਿੰਘ ਨਾਮ ਸਿੰਘ
ਹੂੰ ਇਹ ਭਗਤਾ ਸਿੰਘ, ਇਹਨਾਂ ਦਾ ਉਹ ਸਿੱਖੋ। ਇਹ ਉੱਥੇ ਉਹਨਾਂ ਦੇ ਕੋਲ। ਅੱਛਾ। ਹਾਂ ਹੂੰ ਇਹ ਤੇ ਬਾਬਾ ਜੀ ਤੁਸੀਂ ਜਿਨ੍ਹਾਂ ਨੇ ਮੱਝਾਂ ਚਾਰਨਾ ਹੈ ਤੂੰ ਹੈ ਨਾ ਮੈਂ ਮੱਝਾਂ ਚਾਰਦਾ ਕਿਹਦੀਆਂ ਚਾਰਨਾ ਹੈ ਮੱਝੀਆਂ? ਮੱਝੀਆਂ ਦੋ ਤਰ੍ਹਾਂ ਲੈ ਜਾਣੀਆਂ। ਅੱਜ ਤੇ ਆ ਰੋਈ ਬੇਦੀ ਪਈ ਕਿਹਨਾਂ ਦੀਆਂ ਚਾਰਦੇ ਹੋ? ਸਿੱਖਾਂ ਦੀ ਚਾਰੀਆਂ ਮੱਝਾਂ ਤੁਸੀਂ? ਸਿੱਖਾਂ ਦੀਆਂ। ਕਿਹੜੇ ਦੀਆਂ ਭਲਾ, ਕਿਹੜੇ ਘਰ ਦੀਆਂ? ਉਹਨਾਂ ਦੇ ਨਾਂ ਦੱਸੋ ਨਾ। ਸਜਾਦਾ ਸਿੰਘ, ਸਜਾਦਾ ਸਿੰਘ। ਸਜਾਦਾ ਸਿੰਘ ਅੱਛਾ ਤੇ ਕਰਮ ਸਿੰਘ। ਅੱਛਾ ਅੱਛਾ ਉਹ ਮੈਂ ਮੱਝਾਂ ਦਾ ਚਾਰਾ ਦੇ ਦੇ, ਮੈਂ ਛੋਟਾ ਜਿਹਾ ਸਾਂ ਅੱਛਾ ਅੱਛਾ ਚਾਰਾ ਦਿੰਦੇ ਨੇ ਸਨ। ਅੱਛਾ ਅੱਛਾ ਉਹ ਤਾਂ ਫਿਰ ਪਲ ਪਿਆ ਹੂੰ ਪਰ यहाँ फिर वो वाह वड़वा हो गया ਹੂੰ कि बच्चा तो फिर चढ़ा दिता ਹੂੰ साढ़े यहाँ ਹੂੰ। फिर मैंने ਤੁਹਾਡਾ ਅੱਬਾ ਕੀ ਕਰਦਾ ਹੁੰਦਾ ਸੀ ਕੰਮ? ਤੁਹਾਡਾ ਅੱਬਾ ਕੀ ਕਰਦਾ ਹੁੰਦਾ? आ पिंड का करता ਕੀ ਕੰਮ? आ तंदूर भट्टी ਹਾਂ तंदूर भट्टी तानी ਹੂੰ। अपना के पिंड कमियां वाला करना ਅੱਛਾ ਅੱਛਾ। ਨਹੀਂ ਸਰਦਾਰਾਂ ਦਾ ਵੀ ਕੋਈ ਕੰਮ ਕਰਦੇ ਹੁੰਦੇ ਹੋ? है ਸਿੱਖਾਂ ਦਾ ਵੀ ਕੁਝ ਕੰਮ ਕਰਦੇ ਹੁੰਦੇ ਹੋ? आओ ਕੀ ਕੰਮ ਕਰਦੇ? ਇਹ ਕਹਿਣਾ ਸ਼ਾਦੀ ਵਿਆਹਾਂ ਤੇ ਜਾਂ ਕੀ ਕਰਦੇ ਹੋ? शादी जावा से काम करना के बोलना था ब्याह टांग ते ਅੱਛਾ ਅੱਛਾ। आ रोटी होना ਅੱਗ ਬਾਲਣੀ ਮਤਲਬ ਤੇ ਗਾਂ ਤੋਂ ਐਵੇਂ ਦਾ ਕੰਮ ਇਹ ਕਹਿ ਰਹੇ ਹੋ? हाँ ਅੱਛਾ ਅੱਛਾ काम उम्मीद चले आया सारे का ਅੱਛਾ ਅੱਛਾ हिंदुआ का भी ते मुसलमाना का ਹੂੰ। वो वक्री रोटी पका नहीं जानो वो वक्री पका ਅੱਛਾ ਅੱਛਾ ਸਿੱਖਾਂ ਦਾ ਵਿਆਹ ਹੈ ਨਾ ਉਹਨਾਂ ਮੁਸਲਮਾਨਾਂ ਦੀ ਬੱਕਰੀ ਪਕਾਣੀ ਹੈ ਤੇ ਸਿੱਖਾਂ ਆਪਣੀ ਬੱਕਰੀ ਜੇ ਮੁਸਲਮਾਨਾਂ ਦਾ ਹੋਣਾ ਨਾ ਹੂੰ। ਆਪਣੀ ਉਹਨਾਂ ਉਹ ਬੱਕਰੀ ਪਕਾਣੀ ਉਹਨਾਂ ਦੀ ਬੱਕਰੀ ਪਕਵਾ ਦੇ ਅੱਛਾ ਅੱਛਾ। ਸ਼ਾਦੀ ਵਿਆਹਾਂ ਦੇ ਇੱਕ ਦੂਸਰੇ ਦੇ ਜਾਣਾ ਸੀ ਮੁਸਲਮਾਨਾਂ ਦੇ ਸਿੱਖਾਂ ਦਾ? ਜਾਣਾ ਸਿੱਖਾਂ ਵਿੱਚ ਜਾਣਾ ਉੱਤੇ ਉਹਨਾਂ ਵੀ ਆਉਣਾ ਅੱਛਾ ਮਿਲਾਦੀ ਸੀ ਅੱਛਾ। ਭਰਾ ਸਨ ਅੰਜਰਾ ਸਨ ਤੇ ਇਕੱਠੇ ਜਿਹੜੇ ਤੇ ਹੰਜਰਾ ਮੁਸਲਮਾਨ ਸਨ, ਹਾਂ। ਸਿੱਖੋਂ ਮੁਸਲਮਾਨ ਹੋਏ ਸਨ? ਹਾਂ ਸਿੱਖੋਂ ਮੁਸਲਮਾਨ ਹੋਏ ਨੇ ਹੰਜਰਾ ਜਿਹੜੇ? ਆਓ ਇਹ ਵੀ ਪਹਿਲੇ ਸਿੱਖ ਸੀ? ਹਾਂ ਹੈ ਇੱਥੇ ਜਿਹੜੇ ਹੰਜਰਾ ਨੇ ਇਹ ਸਿੱਖੋਂ ਮੁਸਲਮਾਨ ਹੋਏ? ਆ ਹੋਏ ਤੇ ਤੀਜੀ ਚੌਥੀ ਪੀੜੀ ਪਹਿਲਾਂ ਹੋ ਗਏ ਹਾਂ ਕਿਤੇ? ਮੇਰੇ ਸੋਚੇ ਚੌਥੀ ਕੋ ਦੋ ਪੀੜੀ ਅੱਛਾ ਅੱਛਾ। ਹਾਂ ਯਾਨੀ ਵੰਡ ਹੋਣ ਤੋਂ ਨਾ ਕੋਈ 50 ਸਾਲ ਪਹਿਲੇ ਹੋਏ ਹੋਣਗੇ? ਹਾਂ ਅੱਛਾ ਅੱਛਾ ਇਹ ਸਿੱਖੀ ਸਨ ਸਾਰੇ ਅੱਛਾ ਜੀ। ਬਾਬਾ ਜੀ ਖੂਹੀਆਂ ਕਿੱਥੇ ਕਿੱਥੇ ਹੁੰਦੀਆਂ ਪਿੰਡ ਵਿੱਚ? ਹੈ ਖੂਹੀਆਂ ਕਿੱਥੇ ਕਰਕੇ ਆ ਖੂਹੀਆਂ? ਇੱਕ ਜਿਹੜਾ ਇੱਕੋ ਹੀ ਖੂਹੀ ਸਾਡੇ ਪਿੰਡ ਅੱਛਾ ਗੁਰਦੁਆਰੇ ਵਾਲੀ ਬਸ? ਹਾਂ ਅੱਛਾ 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 ਸਹੀ ਸਹੀ। ਜੇ ਉਹ ਠੱਟੇ ਵਾਲੇ ਉੱਥੇ ਨਾ ਜਾ ਕੋ ਅੱਛਾ ਤੇ ਪਿੰਡ ਦਾ ਉਹ ਜਿੱਥੇ ਸਾਰੇ ਬਹਿੰਦੇ ਸਨ ਤਕੀਆ ਕਿੱਥੇ ਸੀ? ਤਕੀਆ ਹੈ ਪਿੰਡ ਵਿੱਚ ਤਕੀਆ ਕਿੱਥੇ ਹੁੰਦਾ ਜਿੱਥੇ ਸਾਰੇ ਬਹਿੰਦੇ ਸਨ ਸਿੱਖ ਬਾਬੇ? ਕਦੀਆ ਕੋਈ ਨਹੀਂ ਹੁੰਦਾ ਉਹਦਾ ਬਹਿਣ ਵਾਲੀ ਥਾਂ ਨਹੀਂ ਸੀ ਆਇਆ ਕੋਈ? ਨਾ ਕੋਈ ਨਾ ਤੇ ਇਹ ਕੀ ਸੀ ਇੱਥੇ ਬੋਰਡ ਨੇ ਉਹ ਸਾਹਮਣੇ ਨਜ਼ਰ ਆ ਰਹੇ? ਆ ਟੱਪ ਇਹੀ ਤਾਂ ਤੁਹਾਨੂੰ ਪੁੱਛਣਾ ਟੱਪ ਸੀ ਇਹ? ਇਹ ਤੇ ਹੁਣ ਉਹਨੇ ਚਿੱਕਾਂ ਦੀ ਥਾਂ ਛੱਟਿਆ ਇੱਥੇ ਕੀ ਸੀ ਮੈਂ ਨਾ ਇੱਥੇ ਘਰ ਸੀ ਕਿਹਦਾ ਸੀ ਘਰ ਇੱਥੇ? ਕਮਾਲ ਸਿੰਘ ਦਾ ਅੱਛਾ ਇਹ ਬੋਰਡ ਵਾਲੀ ਥਾਂ ਤੇ ਕਮਾਲ ਸਿੰਘ ਦਾ ਘਰ ਸੀ? ਹਾਂ ਅੱਛਾ ਅੱਛਾ ਸਹੀ ਸਹੀ। ਇਹ ਕਮਾਲ ਸਿੰਘ ਦਾ ਸੀ ਇਹਦੇ ਥੱਲੇ ਖੂਹੀ ਹੁੰਦੀ ਸੀ? ਇਹ ਆ ਇੱਥੇ ਖੂਹ ਸੀ? ਖੂਹ ਸੀ ਗੁੱਡ ਗਿੜਨ ਵਾਲਾ ਅੱਛਾ ਇਹ ਜਦੋਂ ਤੁਹਾਡੇ ਫਿਰ ਪਿੰਡ ਦੇ ਕਿਵੇਂ? ਆ ਖੂਹ ਸੀ ਅੱਛਾ ਇਹ ਆ ਕੋਈ ਸੀ ਅੱਛਾ। ਆ ਸਿੱਖਾਂ ਦੀ ਖੂਹ ਬਾਬਾ ਜੀ ਜਦੋਂ ਇੱਥੋਂ ਨਿਕਲੇ ਨੇ ਉਦੋਂ ਲੁੱਟਮਾਰ ਕੀਤੀ? ਹੈ ਜਦੋਂ ਇੱਥੋਂ ਗਏ ਨੇ ਉਹ ਹਾਂ ਜਦੋਂ ਜਾੜਾ ਹੋਇਆ ਹਾਂ ਸਿੱਖ ਤੁਹਾਡੇ ਪਿੰਡ ਵਾਲੇ ਹੰਜਰਾ ਜਿਹੜੇ ਇੱਥੋਂ ਉੱਜੜ ਕੇ ਚੜ੍ਹਦੇ ਪੰਜਾਬ ਗਏ ਨੇ ਹਾਂ। ਉਦੋਂ ਲੁੱਟਮਾਰ ਹੋਈ ਪਿੰਡਾਂ ਨੂੰ ਕੋਈ ਬਹੁਤ ਹੋਈ ਵੱਟ ਟੁੱਕ ਪਿੰਡ 'ਚ? ਬੀਤੀ ਲੋਕਾਂ ਕੇ ਬੜੀ ਸੀ ਹਾਂ ਪਿੰਡਾਂ ਦੀ ਵੀ ਕੀਤੀ ਪਿੰਡ ਦੀ ਵੀ ਕੀਤੀ ਕਿਵੇਂ ਕਿਵੇਂ ਕਿ ਦਾ ਢੋਲ ਲੱਗਾ ਤੁਸੀਂ ਵੀ ਆਪਣੀ ਦੱਸੋ ਨਾ ਮੈਂ ਉਹ ਦਿਹਾੜੇ ਤਾਂ ਖਰੇ 5 ਅਕਬਰਿਆਂ ਦਾ 5 ਸਾਲਾਂ ਦੇ ਤੁਸੀਂ ਵੀ ਕੋਈ ਕਿਸੇ ਦਾ ਬੂਆ ਭੰਨਿਆ ਕਿ ਨਹੀਂ ਕੋਈ ਤਾਲਾ ਨਾ ਤੂਲਾ ਮੈਂ ਤੈਨੂੰ ਦੱਸਣਾ ਅੱਛਾ। ਟੁਰ ਗਿਆ ਉਹ ਕਸੋ ਗਿਆ ਦਾ ਪਿੰਡ ਹੈ, ਆਹੋ ਕੱਸੋ ਕੇ? ਕਸੋ ਕੇ ਹੂੰ ਨਾਲ ਜੁੜੀ ਅੱਛਾ ਉੱਥੋਂ ਜਾ ਕੇ 15 ਕਿੱਲੇ ਪੋਣ ਲਈ ਠੇਕੇ ਤੇ ਇੱਥੇ ਤੇ ਅਸੀਂ ਦੋ ਤਰਾਵੇ ਭਰਾ ਨਾਲ ਸੀ ਉੱਥੇ ਟੁਰ ਗਏ ਅੱਛਾ ਹੈ ਹੂੰ ਉੱਥੇ ਜਾ ਕੇ ਕਿਤੇ ਅਸੀਂ ਗਏ ਆ ਉੱਥੇ ਹੂੰ ਤੇ ਰੌਲੇ ਪੈ ਗਏ ਨੇ ਅੱਛਾ ਅੱਛਾ ਅਸੀਂ ਫਿਰ ਉੱਥੇ ਰਹੇ ਆ ਹੂੰ ਅਸੀਂ ਉੱਥੇ ਕੇ ਰਹੇ ਆ ਰੌਲੇ ਪੈ ਗਏ ਨੇ ਹੂੰ ਇੱਥੇ ਜੌੜਿਆਂ ਵਾਲੇ ਸੁਲਾ ਹੋ ਗਏ ਜਿਹੜੇ ਆ ਕੇ ਲੱਗਣ ਪਈ ਸ਼ਹਿਰਾਂ ਚ ਅੱਛਾ ਵੱਡਿਆਂ ਚ ਹੂੰ ਉੱਥੇ ਇੱਥੇ ਆ ਕੇ ਕੱਟ ਕੀਤੋਂ ਨੇ ਹੂੰ ਸਰਦਾਰ ਬਤਾਲੀਆ ਸੀ ਇਹ ਜੌੜਿਆਂ ਵਾਲੇ ਅੱਛਾ ਇੱਥੇ ਕੱਟ ਕੀਤਾ ਨੇ ਮੈਂ ਰਾਜੀਨਾਮਾ ਕਰੀਏ ਕੀ ਸਲੂਕ ਨਾ ਨਿਕਲੀਏ ਇੱਥੇ ਕਰਦੇ ਕਰਦੇ ਝਗੜੇ ਪਏ ਅੱਛਾ ਸਿੱਖ ਵੀ ਸਨ ਮੁਸਲਮਾਨ ਵੀ ਸਨ ਅੱਛਾ ਉਹਨਾਂ ਮੁਸਲਮਾਨਾਂ ਦਾ ਬੰਦਾ ਮਾਰ ਛੱਡਿਆ ਅੱਛਾ ਇੱਥੇ ਹੀ ਇੱਥੇ ਉਹ ਫੈਸਲਾ ਕਰਦੇ ਉੱਥੇ ਸੁਲਾ ਕਰਦੇ ਕਰਦੇ ਉਹ ਝਗੜ ਪਏ ਹਾਂ ਹਾਂ ਉਹਨਾਂ ਬੰਦਾ ਮਾਰ ਛੱਡਿਆ ਅੱਛਾ ਜਿਹੜਾ ਬੰਦਾ ਮਾਰ ਛੱਡਿਆ ਰਾਤੋਂ ਰਾਤ ਹੀ ਲੱਗ ਅੱਗਾਂ ਗਈਆਂ ਯਾਨੀ ਮੁਸਲਮਾਨ ਫਿਰ ਜਿਹੜੇ ਨੇ ਉਹ ਅੱਗਾਂ ਲਾ ਪਏ ਉਹਨਾਂ ਦੇ ਘਰਾਂ ਨੂੰ ਆ ਵੀ ਇਹਨਾਂ ਸਾਡਾ ਮੁਸਲਮਾਨ ਮਾਰਤਾ? ਆ ਮੁਸਲਮਾਨ ਕੇ ਸਨ ਉਹ ਅੱਗਾਂ ਲੱਗ ਪਏ ਉਹ ਨਿਕਲ ਲੱਗ ਪਏ ਅੱਛਾ ਉਹਨਾਂ ਨੂੰ ਪਤਾ ਲੱਗ ਗਿਆ ਬਾ ਹੁਣ
ਨਿਕਲ ਜਾਣਾ था ਉਹ ਫਿਰ ਤੁਰ ਗਿਆ ਪਿਆ ਤੇ ਰਾਤੋਂ ਰਾਤ ਕੋਈ ਵਿੱਚ ਰੋਟੀਆਂ ਛੱਡ ਕੇ ਤੰਦੂਰੀ ਲੱਗੀ ਉਹਦੇ ਵਿੱਚ ਰੋਟੀਆਂ ਕੋਈ ਦੁੱਧ ਰਿੜਕਦਾ ਕੋਈ ਕੁਝ ਅੱਛਾ ਅੱਛਾ ਵਿੱਚ ਹੀ- ਸੁਬਾਹ ਰੋਟੀਆਂ ਪਕਾ ਰਹੇ ਸਾਂ ਤੰਦੂਰਾਂ ਦੇ ਤੇ ਆਪਣੇ ਦੁੱਧ ਵਿੱਚ ਹੀ ਰਹਿ ਗਿਆ ਵਿੱਚ ਹੀ ਰਹਿ ਗਿਆ ਉਹ ਨੱਥ ਨੁੱਥ ਕੇ ਕਿਹੜੇ ਸਾਹਿਬ ਬੰਦੇ ਅਕਲ ਵਾਲੇ ਹਾਂ ਉਹਦੇ ਗਏ ਨੱਥ ਹਾਂ ਕਿਹੜੇ ਬੇਅਕਲੇ ਸਨ ਉਹ ਰਹਿ ਗਏ ਇੱਥੇ ਅੱਛਾ ਹੈ ਉਹਨਾਂ ਅੱਗੇ ਸਾਨੂੰ ਕੀ ਆਕੜਾ ਅੱਛਾ ਅਸੀਂ ਮੁਸਲਮਾਨ ਹੋ ਜਾਂਦੇ ਅੱਛਾ ਸਾਨੂੰ ਕੀ ਆਕੜਾ ਅੱਛਾ ਭਲਾ ਹੋਏ ਤੇ ਰਹਿ ਗਏ ਭਲਾ ਕਿਤੇ ਅਸੀਂ ਅੱਛਾ ਅਸੀਂ ਸਾਂ ਤੇ ਕਸੋ ਕੀ ਹੈ कसो की फिर पाए गए होते आके कसो की पाए गए सेका आके उन्हें बंदे मारे एक मच्छी मारिया एक साई मारिया एक पीर मारिया एक कमियार मारिया चार बंदे मार गए सिखा मारे सिक्का मारे अच्छा ते उते ऐसे इन्ना सोना ते चांदी ते निकर को पट के ले गए अच्छा हैं अजे उन्हां दा रह गया इथे माल बड़ा ਆਪਣੇ ਆ ਧੜਿਆ ਜਿਹੜਾ ਪਿੰਡ ਹੈ ਹੰਜਰਾਵਾਂ ਵਾਲਾ ਇੱਥੇ ਵੀ ਮਰੇ ਕੋਈ ਸਿੱਖ आए थे ਮਰੇ ਸਨ ਸਿੱਖ ਤੇ ये ते कोई मोया एक घर ही गया ਕਿਹੜਾ ਮੋਇਆ ਸੀ ਇੱਥੇ हाँ कुमारी ਇਹ ਮਰੇ ਸਨ हाँ ਕੌਣ ਮਰਿਆ ਇਹਦੀ ਗੱਲ ਸੁਣਾਓ ਨਾ ਥੋੜੀ पुत्रा चार पुत्र सन ये ਅੱਛਾ ते को आपस इन्हें सफा की आगे चल आई पीपे तेल दे सट के हर शाय विच ही वो सड़ गए उते थड़ा जा की ਅੱਛਾ ਉਹ ਜਿਹੜੇ ਮਰੇ ਸਨ ਉਹਨਾਂ ਤੋਂ ਸੁੱਟ ਕੇ ਸਾਰਾ ਕੁਝ ਅੱਗ ਲਾਤੀ आग ला के साड़ के है चितीर हार गया उते आग लग गई कोई डब्बे का उत्ते लग गया ਛਤੇ ਸ਼ੁਰੂ ਜਿਹੜਾ ਘਰ ਚ ਮਲਬਾ ਸੀ ਉੱਤੇ ਸੁੱਟ ਦਿੱਤਾ ਉਹਨਾਂ ਦੇ हाँ ਅੱਗ ਲਾਤੀ हाँ अच्छा। फिर ਤੇ ਜਿਹੜਾ ਤੰਦੂਰ ਚ ਬਸਿਆ ਸੀ ਮੁੰਡਾ ਬੜਿਆ ਸੀ वो तंदूरी वाला केड़ा ना ਹਾਂ वो क्या टोटर गए ना चुप चा हो गई ਅੱਛਾ वो हमें निकलिया क्या निकलिया बड़े ਅਸੀਂ ਜਾਗਦੀ ਸਾਨੂੰ ਨੀਂਦਰ ਨਾ ਪਵੇ ਸਾਨੂੰ ਕੋਈ ਸੀ ਇਸ ਮੁੰਡੇ ਦਾ ਪਤਾ ਪਾਈ ਇੱਥੇ ਵਿੱਚ ਵੜਿਆ ਅੱਛਾ ਨਿਕਲ ਕੇ ਆ ਗਿਆ ਉਹ ਵੀ ਮੁੰਡਾ ਵੀ ਤੁਹਾਡੇ ਕੋਲ ਆ ਗਿਆ ਇੱਧਰ ਹਾਂ ਅੱਛਾ ਅਸਾਂ ਕੁੜੀ ਦੇ ਮੁੰਡੇ ਨੂੰ ਘਰ ਬਾਇਆ ਅਸਾਂ ਕੇ ਮਾਂ ਕਿੱਥੇ ਜੇ ਕੋਈ ਨਹੀਂ ਪਤਾ ਅਸਾਂ ਕਿ ਹੁਣ ਵੱਡੇ ਪਤਾ ਕਰਨਾ ਕਿਹੜੇ ਘਰ ਹੋਏ ਉਹ ਨਿਕਲ ਆਈ ਦਾ ਪਤਾ ਸਾਨੂੰ ਉਹ ਅਸੀਂ ਗਏ ਬਾਬੇ ਸਾਨ ਕੱਲ ਸਵੇਰੇ ਦੇਣ ਟਿਕੀ ਰਹੀ ਅਸਾਂ ਕੇ ਗਿਲ ਤੁਹਾਡੇ ਲੈ ਕੇ ਆਓ ਅਸਾਂ ਕੇ ਦੋ ਬੱਚੇ ਉਹਦੇ ਸਾਡੇ ਕੋਲ ਅੱਛਾ ਉਹ ਉਹਨਾਂ ਦੇ ਬੱਚੇ ਉਹਨਾਂ ਦੇ ਘਰ ਛੱਡ ਕੇ ਆਏ ਮਾਈ ਬਚ ਗਈ ਨਾ ਗਿੱਲ ਮਾਈ ਵੀ ਬਚ ਗਈ बच गई दो माई भी बच गई ये त्रावे जी बच गए ਤਾਂ ਕੁੜੀ ਮੁੰਡਾ ਵੀ ਬਚ ਗਿਆ हाँ ਅੱਛਾ ये फिर ना दो डांग हो रखी चार डांग ਅੱਛਾ वो फिर मिलिट्री सद के सिक्का दी ਉਹਦੇ ਵਿੱਚ ਭਾਈ ਟਰੱਕ ਦੇ ਅੱਛਾ ਅੱਛਾ ਇਹ ਭੇਜ ਉਹ ਮਾਈ ਗਿੱਲ ਜਿਹੜੀ ਉਹ ਕਿੰਨਾ ਦਾ ਘਰ ਰਹੀ ਸੀ ਰਾਤ ਫਿਰ ਬਚੀ ਹੈ ਕਿੰਨੇ ਬਚਾਇਆ ਸੀ ਮਾਈ ਗਿੱਲ ਕਿੰਨਾ ਘਰ ਗਈ ਸੀ ਸੈਣ ਦੇ ਹੁਸੈਨ ਦਾ ਹੁਸੈਨ ਨਹੀਂ ਜ਼ਾਤ ਕੌਣ ਕਿਹੜੀ ਸੀ ਹੁਸੈਨ ਦੀ ਲਾਣਾ ਅੰਜਰਾਈ ਸੀ ਹੁਸੈਨ ਹੰਜਰਾ ਹਾਂ ਉਹਨਾਂ ਦੇ ਘਰ ਰਹੀ ਉਹਨਾਂ ਨੇ ਉਹਨੂੰ ਛੁਪਾ ਲਿਆ ਮਤਲਬ ਉਹਨਾਂ ਦੀ ਹਿਫਾਜ਼ਤ ਕਰ ਆ ਦੋ ਡੰਗ ਅੱਛਾ ਜੀ ਇੱਕ ਉਹਨਾਂ ਬਚਾਇਆ ਦੋਵਾਂ ਨੂੰ ਤੁਸੀਂ ਬਚਾਇਆ ਤੇ ਬੱਚਿਆਂ ਨੂੰ ਹੈਂ? ਹਾਂ ਅੱਛਾ ਅੱਛਾ ਫਿਰ ਉਹ ਚਲੇ ਗਏ ਵਾਪਸ ਇੰਡੀਆ ਉਹ ਫਿਰ ਇੰਡੀਅਨ ਟੁਰ ਗਏ ਅੱਛਾ ਅੱਛਾ ਉਹ ਤੋਂ ਫਿਰ ਨਾ ਆਪਣੇ ਪਿੰਡ ਤੁਹਾਡੇ ਦਾ ਫਿਰ ਆਇਆ ਨਹੀਂ ਕੋਈ ਇੱਥੇ ਮਾਈ ਦਾ ਪੋਤਰਾ ਵੱਡਾ ਹੋ ਗਿਆ ਆਪਣੇ ਪਿੰਡ ਨਹੀਂ ਆਇਆ ਇੱਥੇ ਵੇਖਣ ਨਹੀਂ ਵੇਖਣ ਕੀ ਵਿਚਾਰੇ ਉਹਨਾਂ ਹਾਂ ਉਹ ਆਏ ਤੇ ਨਗਰੀ ਦੇ ਡਰਦੇ ਆ ਵਿਚਾਰੇ ਡਰਦੇ ਸਨ ਬਈ ਸਾਡਾ ਮਾਂ ਪਿਓ ਨੇ ਮਾਰ ਛੱਡਿਆ ਸਾਨੂੰ ਵੀ ਮਾਰ ਛੱਡਣਾ ਨਹੀਂ ਬਾਅਦ ਚ ਜਦੋਂ 47 ਵੰਡ ਹੋ ਗਈ ਕੁਝ ਸਾਲਾਂ ਬਾਅਦ ਵੀ ਨਹੀਂ ਆਇਆ ਕੋਈ ਪਿੰਡ ਵਾਲਾ वही दस ये पई है ਹਾਂ वो मुंडा जाके पढ़िया है ਅੱਛਾ ते कुड़ी पढ़ी है वो जंगे एक कुड़ी भी राजस्थानी लग गई है ये भी जैलदार हो गया है ਅੱਛਾ ਅੱਛਾ मुंडा 20 किले पुआसी पिंड दे मोढे इथे भी जो थे भी ਅੱਛਾ ਇੱਥੇ ਵੀ ਉਹਨਾਂ 20 ਕਿੱਲੇ ਸੀ ਪੈਲੀ आ 20 किले आ पिंड दे मोढे से ਅੱਛਾ ਅੱਛਾ ਤੇ ਉਹ ਮੁੰਡੇ ਦੇ ਪਿਓ ਦਾ ਨਾਂ ਕੀ ਸੀ ਕਮਾਲ ਸਿੰਘ ਦੱਸਿਆ कमाल सिंह ਕਮਾਲ ਸਿੰਘ हाँ ਅੱਛਾ ਅੱਛਾ ओदा पुत्र से वो नगड़े से वो हुण जैलदार हो गया ਅੱਛਾ ਅੱਛਾ वो तो सुनिया सी ते हुण तो पता नहीं ਬਾਬਾ ਜੀ ਇਹਨੇ ਪਿੰਡ ਵਾਲਿਆਂ ਨੇ है ਪਿੰਡ ਵਾਲਿਆਂ ਤੇ ਜ਼ਿਆਦਤੀ ਕੀਤੀ आ जाते ਪਿੰਡ ਵਾਲਿਆਂ ਨੇ ਮੈਂ ਕਿਹਾ ਮੁਸਲਮਾਨਾਂ ਨੇ ਪਿੰਡ ਵਾਲਿਆਂ ਦੇ ਆਪਣੇ ਹੰਜਰਾ ਸਿੱਖਾਂ ਦੇ ਆਪਣੇ ਪਿੰਡ ਵਾਲਿਆਂ ਤੇ ਜ਼ਿਆਦਤੀ ਕੀਤੀ जाते ਗਲਤ ਕੀਤਾ ਕਿ ਸਹੀ ਕੀਤਾ है ਗਲਤ ਨਹੀਂ ਕੀਤਾ अब मैं ना बड़ा बदलूं की ਜ਼ੁਲਮ ਕੀਤਾ ਹੈ। ਨਹੀਂ ਸੀ ਕਰਨਾ ਚਾਹੀਦਾ ਪਿੰਡ ਦੇ ਸਨ ਭਾਵੇਂ ਉਹ ਧਰਮ ਉਹਨਾਂ ਦਾ ਹੋਰ ਸੀ ਤੇ ਆ ਤਾਂ ਉਹਨਾਂ ਦਾ ਕੋਈ ਨਾ ਕੋਈ ਉੱਥੇ ਮਰ ਗਈ ਕੋਈ ਉੱਥੇ ਮਰ ਗਈ ਉਹ ਵੀ ਰੁਲ ਕੇ ਮਰੇ ਉਹਨਾਂ ਦਾ ਰੋਲ ਕੇ ਹਾਂ ਕੋਈ ਹੋਣਾ ਐ ਸਨ 15 16 ਬੰਦੇ ਸਾਡੇ ਪਿੰਡ ਸੀ ਸਾਰਾ ਪਿੰਡ ਅੱਛਾ ਹੈ
ਜਿਹੜੇ ਵੱਡੇ ਮਾਰ ਮੁਰ ਗਏ, ਫਿਰ ਪਤਾ ਲੱਗਾ ਫਲਾਣਾ ਵੀ ਸੀ, ਫਲਾਣਾ ਵੀ ਸੀ, ਫਲਾਣਾ ਮਾਰਨ ਚ ਹਨਾ। ਆ 15 ਕੁ ਬੰਦੇ ਆਏ ਹੋ, ਤੇ ਉਹ ਬੰਦੇ ਇਹਨਾਂ ਲਾਂ ਤਾਂ ਪਾਈ ਬਾਬਾ ਜੀ ਤੁਸੀਂ ਨਹੀਂ ਕੋਈ ਲੁੱਟ ਮਾਰ ਕੀਤੀ? ਨਾ ਦੁਕਾਨ ਕੋਲ ਭੰਨੇ ਕਿਸੇ ਦੀ? ਅਸੀਂ ਇਹ ਨਹੀਂ ਕੀਤੀ ਲੁੱਟ, ਹਾਂ। ਅਸੀਂ ਤਾਂ ਉੱਥੇ ਨੰਬਰਦਾਰ ਕੋਲ ਸੂਈਆਂ ਵਾਲਾ ਖੂਹ ਕਿਤੇ ਪੋਣ ਲਈ। ਅੱਛਾ ਅੱਛਾ। ਉਹ ਆਖਣਗਾ ਪੁੱਤਰ ਇਹ ਕੰਮ ਕਰੋ, ਇਹ ਜਿਹੜੀ ਲੋਹੀ ਲੋਟੀ ਹੈ ਨਾ, ਇਹ ਪਤਨੀ ਨੇ, ਅੱਛਾ, ਤੇ ਇਹ ਪਿਛਾ ਦੇਣੀ ਹੈ ਗਰੀਬ ਜਿਹੜੇ ਆਏ ਉਹਨਾਂ ਨੂੰ, ਵੀ ਨਾ ਕਰੋ ਲੁੱਟੀਆਂ। ਹਾਂ, ਤੇ ਤੁਸੀਂ ਕੋਈ ਲੋਟੀ ਨਾ ਕਰੋ, ਕੋਈ ਕੋਰ ਨਾ ਕਰੋ। ਮੰਨ ਜਾਓ ਜਾ ਕੇ ਕੋਈ ਖਾਣ ਵਾਲੀ ਸ਼ਾਇ ਹੋਵੇ ਉਹ ਲੈ ਆਓ, ਜਦੀ ਹੋਵੇ ਘਿਓ ਹੋਵੇ, ਜਾ ਕੇ ਉਹ ਕਹੋ ਗਾਣਾ ਲਾਇਆ ਜੀ ਖਾ ਲਓ ਖਾਣ ਵਾਲੀ ਸ਼ਾਇ, ਜਿਹੜੀ ਖਾ ਜਿਹੜੀ ਗਾਣਾ ਲਾਇਆ ਜੇ ਤੁਸੀਂ ਖਾ ਲਓ। ਹਾਂ, ਅੱਛਾ, ਉਹ ਖਾ ਲਓ। ਖਾਣ ਖੁਣਾ ਵਾਲੇ ਲਿਆਂਦੇ ਫਿਰ ਪੀਪੇ ਘਿਓ ਦੇ ਤੋਂ? ਉਹ ਫਿਰ ਅਸੀਂ ਲੈ ਆਉਂਦੇ ਰਹੇ, ਕੁਆੜੀਆਂ ਹਨ ਸਾਰੀਆਂ ਕੀਲਿਆਂ ਦੀਆਂ। ਅੱਛਾ ਹੈ, ਉਹ ਆਧਾ ਸਿਰ ਦੀਆਂ। ਅੱਛਾ, ਉਹ ਕਿਹੜੇ ਜੰਦਰੇ ਨੂੰ ਮਾਰਨਾ, ਦੂਜੀ ਟੱਪੇ ਨੂੰ ਜੰਦਰਾ ਟੁੱਟ ਕੇ ਉਹ ਮਾਰ। ਤੂੰ ਮਾਰਦਾ ਰਿਹਾ? ਹਾਂ, ਤਾਲੇ ਤੋੜੇ ਆ? ਹਾਂ, ਤੇ ਘਿਓ ਚੁੱਕ ਲਿਆਉਣਾ? ਅੱਜ ਤਰਾ ਭਰਾ ਹੁਣ ਕਿਹੜੀ ਮਿੱਠੀ ਮਿੱਠੀ ਚਾਹ ਹੋਣੀ, ਖਾਣ ਖੁਣ ਵਾਲੀ ਰੌੜੀਆਂ ਅੱਛਾ, ਆੜੀਆਂ ਗਰੀ ਖਤਰੀਆਂ ਦੁਕਾਨਾਂ ਭੰਦੇ ਰਹੇ ਉਹਦਾ ਮਤਲਬ? ਆ ਗਰੀ ਉਹ ਲੈ ਆਉਣੀ, ਕੋਈ ਚਾਹ ਨਾ ਲੈ। ਅੱਛਾ, ਉਹ ਫਿਰ ਨਾ ਲਿਆਂਦੇ ਰਹੇ। ਉਹ ਕੰਮ ਕਿਤੇ ਟੁਰ ਗਿਆ, ਤੇ ਕਿਤੇ ਆਈ ਲੋਟੀ ਦਾ ਵਕਤ ਆਈ, ਤੇ ਹੁਣ ਆ ਗਿਆ, ਪੁਲਿਸ ਆ ਗਈ। ਅੱਛਾ, ਉਹਨਾਂ ਕੇ ਬਾ ਕਿਹੜੀ ਲੋਟੀ ਕੀਤੀ ਉਹ ਦਿਓ। ਆਈ ਤੇ ਨਾਲ ਪਿੰਡ ਦੇ ਨੰਬਰ ਕੋ ਆਇਆ, ਉਹ ਕੋਲ ਦੇ ਆਈ ਤੇ ਨੰਬਰ ਨੂੰ ਫੜ ਲਿਓ ਨੇ, ਨੰਬਰ ਨੂੰ ਕਿ ਦੋ ਬੜੋ ਚ ਲੱਗੇ, ਨੰਬਰ ਨੇ ਜਾ ਕੇ ਕੱਢ ਕੇ ਲਿਆ ਦਿੱਤੇ ਜੋ ਲੁੱਟਿਆ। ਆ ਫੰਡ ਕੇ ਲੋਕਾਂ ਤਰੀਆ ਬੰਦੇ ਲਿਆ ਕੇ ਉੱਥੇ ਤਰੀਆ ਹੈ। ਅੱਛਾ, ਉਹ ਸਕੇ ਅੜਾ ਦਿਆਂ ਦਾ ਉਠਣ ਦਾ ਰੁਪਏ ਸੀਨਾ, ਤੇ ਪੁਲਿਸ ਬੇਬਾਜ਼ ਉਹਨਾਂ ਕੇ ਅੜਾ ਦਿਆਂ ਦੇ ਜਿਹੜਾ ਇਹ ਜੇ ਸੂਈ ਚਲਾਈ ਸੀ ਦਿਓ। ਕੋਲ ਮੁੜ ਹੋਣਾ ਇੱਥੇ ਪਾਇਆ। ਅੱਛਾ, ਸਾਰਾ ਪਿੰਡ ਇਕੱਠਾ ਕਰ, ਜਿਹਨਾਂ ਲੁੱਟਿਆ, ਜਿਹਨਾਂ ਨੂੰ ਪਤਾ ਲੱਗ ਇਹਨਾਂ ਲੁੱਟਿਆ ਉਹਨਾਂ ਦਾ ਸਮਾਨ। ਸਾਨੂੰ ਵੀ ਵਿੱਚ ਪਾਇਆ ਨੇ, ਤੁਹਾਨੂੰ ਵੀ ਬਿਠਾ ਲਿਆ? ਅਸੀਂ ਤਰਾ ਬੰਦੇ ਸਾਂ। ਅੱਛਾ, ਤਿੰਨੇ ਭਰਾ ਤੁਸੀਂ? ਦੋ ਤਰਾਵੇ। ਅੱਛਾ, ਤਰਾਵਾਂ ਨੂੰ ਵਿੱਚ ਪਾਇਆ ਨੇ। ਉਹ ਕਿਹੜੇ ਨਗਲੇ ਦਾ ਉਹ ਰਾਮਾ ਲੰਬਰ ਸੀ ਸੂਈਆਂ ਵਾਲੇ ਦਾ, ਉਹ ਕਸੋ ਕਿਆ ਦਾ। ਉਹ ਆਇਆ ਘੋੜੇ ਤੇ ਚੜ ਕੇ, ਉਹਨੂੰ ਪਤਾ ਲੱਗਾ ਭਾਈ ਪੁਲਿਸ ਅੰਜਨਾ ਵਾਲੇ। ਉਹ ਆਇਆ ਤੇ ਉਹ ਆ ਕੇ ਉਹਦਾ ਘੋੜਾ ਬੰਨ ਕੇ ਸਲਾਮ ਉਹਨੂੰ ਠੰਡਾ ਨੂੰ ਆਂਦਾ। ਅੱਜ ਤਾਂ ਮੇਰੇ ਬੱਚੇ ਨੇ ਉਹਨਾਂ ਨੂੰ ਕਿਉਂ ਬਾਈ ਅਗੇ ਉਹਨਾਂ ਲੋਟੀ ਕੀਤੀ, ਉਹਨਾਂ ਕੇ ਲੋਟੀ ਨਾ ਕੀਤੀ ਅਗਾ ਉਹ ਖਾਵਾ। ਅਸੀਂ ਤਰਾਵੇ ਉੱਠ ਕੇ ਟੁੱਟ ਗਏ। ਉਹਨਾਂ ਲੈ ਜੀ ਇਹ ਬੰਦੇ ਆ ਗਏ ਨੇ, ਮੈਂ ਨਾ ਧੋ ਕੇ ਮਸੀਤੀ ਵੜਨਾ ਜੇ ਨਾ ਕੋਈ ਲੋਟੀ ਕੀਤੀ ਹੋਵੇ, ਕਿਹੜੀ ਸ਼ਾਇ ਨਾ ਖਾ ਜਿਹੜੀ ਢਿੱਡ ਲੱਗ ਗਈ ਨੇ ਉਹ ਨਿਕਲਦੇ ਨੇ। ਰੇਵੜੀਆਂ ਪਾੜੀ ਜਾਂ ਉਹਨਾਂ ਕਿਹੜਾ ਕੋਈ ਗਰੀ ਜਾਂ ਬਦਾਮ ਜੋ ਵੀ ਲੈਂਦਾ ਹੈ ਉਹ ਨਾ ਖਾ ਜਿਹੜਾ ਉਹ ਨਿਕਲਦਾ। ਇਹ ਹੁਣ ਕਿਹੜੇ ਮੈਨੂੰ ਮਸੀਤੀ ਵਾੜ ਲਓ ਜੇ ਨਾ ਖਾਦਾ ਹੋਵੇ, ਕੋਈ ਲਿਆਂਦਾ ਹੋਵੇ। ਅੱਛਾ, ਉਹ ਨਾ ਆ ਗਿਆ ਤੂੰ ਇਹ ਨਾ ਲੈ, ਸਾਨੂੰ ਤਾਂ ਲੈ ਗਏ। ਬੜਾ ਮਾਰ ਪਈ, ਕਿਹਨਾਂ ਦੀ ਬਾਂਹ ਭੰਨ ਗਈ, ਬੜੇ ਮਾਰ ਪਈ ਇਹਨਾਂ। ਤੁਸੀਂ ਬਚ ਗਏ? ਹੈ, ਤੁਸੀਂ ਬਚ ਗਏ? ਅਸੀਂ ਤੇ ਫਿਰ ਸਾਨੂੰ ਤਾਂ ਲੈ ਗਿਆ। ਅੱਛਾ, ਨਹੀਂ ਬਾਬਾ ਜੀ ਤੁਸੀਂ ਆਪਣੇ ਮੂੰਹੋਂ ਕਹਿ ਰਹੇ ਹੋ ਕਿ ਮੈਂ ਵੀ ਕੁਹਾੜੀ ਨਾਲ ਜਿਹੜੀਆਂ ਉਹ ਦੁਕਾਨਾਂ ਤਾਲੇ ਭੰਨੇ ਹਿੰਦੂਆਂ ਸਿੱਖਾਂ ਦੇ, ਉਹਨਾਂ ਘਰ ਸਨ। ਚਲੋ ਭਾਵੇਂ ਤੁਸੀਂ ਖਾਣ ਵਾਲੀਆਂ ਚੀਜ਼ਾਂ ਲਿਆਂਦੀਆਂ, ਲੇਕਿਨ ਖਾਣ ਵਾਲੀ ਚੀਜ਼ਾਂ ਦੀ ਅੱਲਾਹ ਪਾਕ ਰੋਕਦਾ ਨਾ, ਕਿਸੇ ਦੀ ਲੋਟੀ ਨਹੀਂ ਕਰਨੀ ਚਾਹੀਦੀ। ਤੁਸੀਂ ਕੀ ਸਮਝਦੇ ਤੁਸੀਂ ਕੰਮ ਸਹੀ ਕੀਤਾ ਕਿ ਨਹੀਂ ਸੀ ਕਰਨਾ ਚਾਹੀਦਾ? ਹੈ ਇਹ ਕਰਨਾ ਕਰ ਚਾਹੀਦਾ ਸੀ। ਉਹ ਰਾਤੀ ਆ ਜਾਂਦੇ ਤਾਂ 3 ਵਜੇ। ਅੱਛਾ, ਸਿੱਖ। ਅੱਛਾ, ਤੇ ਦਿਨੇ ਨਾ ਟੁਰ ਜਾਂਦੇ ਸਨ। ਖਰੇ ਕਿਤੇ ਆਉਂਦੇ ਉਹ ਅਸੀਂ ਆਂਦੇ ਸਾਂ ਉਹ ਸਾਨੂੰ ਜੋ ਉਹ ਨਾ ਆਖਿਆ ਭਾਈ ਇੱਥੇ ਸਿੱਖ ਨਾ ਰਵੇ। ਅੱਛਾ, ਤਾਂ ਜੰਦਰੇ ਵੜਦੇ ਸਾਂ। ਨਹੀਂ ਬਾਬਾ ਜੀ ਭਾਵੇਂ ਤੁਸੀਂ ਜੰਦਰੇ ਵੱਡੇ ਹੁਣ ਤੁਹਾਡੇ ਮੈਂ ਕੁਛ ਆ ਚੁੱਕਾ ਤੇ ਗਲਤ ਕੰਮ ਨਹੀਂਗਾ। ਇਹ ਸੱਚੀ ਗੱਲ ਹੈ। ਨਹੀਂ ਉਂਝ ਮੈਂ ਤੁਹਾਨੂੰ ਇਹ ਪੁੱਛਣਾ ਕਿ ਤੁਸੀਂ ਤਾਲੇ ਭੰਨੇ ਵੱਡੇ ਜੋ ਵੀ ਕੀਤਾ, ਭਾਵੇਂ ਤੁਸੀਂ ਖਾਣ ਵਾਲੀ ਚੀਜ਼ਾਂ ਲੈਂਦੀਆਂ ਨੇ, ਗਲਤ ਸੀ, ਗਲਤ ਕੀਤਾ ਕਿ ਨਹੀਂ? ਉਹ ਚੀਜ਼ ਨੂੰ ਮੰਨਦੇ ਹੋ? ਉਹ ਨਾ ਯਾਰ ਆਖਿਆ ਮੁਲਕ ਨੇ ਹੈ ਬਈ ਜੇ ਇਹਨਾਂ ਦੇ ਨਾ ਜੰਦਰੇ ਵੱਡੇ, ਨਾ ਲੋਟੀ ਕੀਤੀ, ਨਾ ਅਗਾ ਹੋਏ, ਇਹ ਨਾ
ਕੋਈ ਨਾ ਕੋਈ ਕੁਸਰ ਕੇ ਸਾਡਾ ਨੁਕਸਾਨ ਕਰਨਾ, ਇਸ ਮੰਨਦੇ ਨੇ ਕੋਈ ਸ਼ਾਇਦ ਨਾ ਰਵੇ। ਕੋਈ ਫਿਰ ਤੁਸੀਂ ਘਿਓ ਤੇ ਖਾਣ ਵਾਲੀ ਚੀਜ਼ਾਂ ਚੁੱਕੀਆਂ ਕਿ ਨਹੀਂ? ਉਹ ਜੇ ਖਾਈ ਬਾਬਾ ਮੈਂ ਇਹ ਕਹਿਣਾ ਨਹੀਂ ਸੀ ਨਾ ਚੁੱਕਣੀਆਂ ਚਾਹੀਦੀਆਂ, ਉਹਦੇ ਜਵਾਨੀ ਸੀ ਤੁਹਾਡੇ ਤੇ, ਤੁਸੀਂ ਵੀ ਕਿਹਾ ਵੀ ਚਲੋ ਖਾਈਏ ਪੀਏ, ਗਲਤ ਕੀਤਾ ਨਾ, ਕਰਨਾ ਨਹੀਂ ਸੀ ਚਾਹੀਦਾ ਹੈ। ਤੇ ਬਾਬਾ ਜੀ ਕੋਈ ਪਤਾ ਕਿਦਾਂ ਮਰ ਜਾਣਾ, ਸਰਦਾਰਾਂ ਕੋਲ ਆਪਾਂ ਮਾਫੀ ਮੰਗ ਲੈਂਦੇ ਆ ਵੀ ਯਾਰ ਗਲਤ ਕੀਤਾ ਜੋ ਵੀ, ਜਿਨ੍ਹਾਂ ਨੇ ਮੁਸਲਮਾਨ ਜਿਹੜੇ ਸਰਦਾਰਾਂ ਨੇ ਮੁਸਲਮਾਨਾਂ ਨੂੰ ਵੱਢਿਆ ਉਹਨਾਂ ਨੂੰ ਹੈਗਾ ਜਾ ਕੇ ਲਾਗੂ, ਹਰ ਇੱਕ ਨੇ ਭੁਗਤਣਾ, ਭਾਵੇਂ ਕੋਈ ਸਰਦਾਰ ਹੈ, ਭਾਵੇਂ ਕੋਈ ਈਸਾਈ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਹਿਸਾਬ ਤੇ ਹਰ ਇੱਕ ਨੇ ਅੱਲਾਹ ਪਾਕ ਨੂੰ ਦੇਣਾ ਕਿ ਨਹੀਂ ਦੇਣਾ। ਤੇ ਆਪਾਂ ਮਾਫੀ ਮੰਗ ਲੈਨੇ ਆ ਇਹਨਾਂ ਕੋਲੋਂ, ਚਲੋ ਜੋ ਵੀ ਆ ਜੀ, ਖਾਣ ਵਾਲੀ ਚੀਜ਼ਾਂ ਲੈਂਦੀਆਂ ਕਿਹੜਾ ਵੀ ਉਹਦੀ ਲੋਟੀ ਕੀਤੀ ਹੈ, ਗਲਤ ਕੰਮ ਕੀਤਾ ਮੰਨਦੇ ਹੋ ਨਾ ਤੁਸੀਂ, ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਸਾਨੂੰ, ਹੈ ਨਾ। ਚਲੋ ਬਾਬਾ ਜੀ ਬੜੀ ਮਿਹਰਬਾਨੀ, ਜਾਣਾ ਹੀ ਚਾਹੀਦਾ। ਹਾਂਜੀ ਹਾਂਜੀ ਨਹੀਂ ਸੀ ਕਰਨਾ ਚਾਹੀਦਾ। ਚਲੋ ਪਰ ਚਲੋ ਉਧਰ ਸ਼ੁਕਰ ਦੇ ਆਖਣ ਲੱਗੇ, ਚਲੋ ਲੱਗੇ ਚਲੋ, ਕਰਨਾ ਨਹੀਂ ਸੀ ਨਾ ਚਾਹੀਦਾ, ਤੁਸੀਂ ਗਲਤ ਕੀਤਾ ਨਾ। ਨਾਜ਼ਰੀਨ ਤੁਹਾਨੂੰ ਅੱਜ ਪਿੰਡ ਅਸੀਂ ਵਿਖਾਵਾਂਗੇ ਜੀ, ਜਿਹੜਾ 1947 ਤੋਂ ਪਹਿਲਾਂ ਦਾ ਹਜਰਾਵਾਂ ਵਾਲਾ। ਇਸ ਪਿੰਡ ਦੇ ਵਿੱਚ ਜਿਹਦੇ ਬੈਠੇ ਆ ਬਾਬਾ ਜੀ ਵਸਨੀਕ ਨੇ ਇਸ ਪਿੰਡ ਦੇ। ਉਸ ਟਾਈਮ ਇਹਨਾਂ ਦੀ ਉਮਰ 25 ਤੋਂ 30 ਸਾਲ ਸੀ ਤਕਰੀਬਨ, ਫੁੱਲ ਜਵਾਨ ਸੀ ਬਾਬਾ ਜੀ। ਤੇ ਸਾਰਾ ਪਿੰਡ ਤੁਹਾਨੂੰ ਵਿਖਾਵਾਂਗੇ, ਤੇ ਨਾਲ ਨਾਲ ਜਿਹੜਾ ਬਾਬਾ ਜੀ ਦਾ ਜਿਹੜਾ ਇਹ ਗੱਲਾਂ ਨੇ ਉਹ ਰਿਕਾਰਡ ਕੀਤੀਆਂ ਸਾਰੀਆਂ ਚੱਲਦੀ ਰਹਿਣਗੀਆਂ ਵੀਡੀਓ ਇੱਕ ਨੁੱਕਰ ਤੇ ਛੋਟੀ ਜੀ, ਤੇ ਪੂਰਾ ਪਿੰਡ ਤੁਹਾਨੂੰ ਵਿਖਾਉਂਦੇ ਆ, ਕਿਉਂਕਿ ਇਹੋ ਹੀ ਇਹੀ ਚੀਜ਼ਾਂ ਪੁੱਛੀਆਂ ਨੇ। ਇਸ ਪਿੰਡ ਵਿੱਚ ਬੜੀ ਕਤਲੋਗਾਰਤ ਵੀ ਹੋਈ ਸੀ, ਮੁਸਲਮਾਨ ਪਿੰਡ ਦੇ ਮੁਸਲਮਾਨਾਂ ਨੇ ਜਿਹੜੇ ਪਿੰਡ ਦੇ ਸਿੱਖਾਂ ਹਿੰਦੂਆਂ ਨੇ ਜਿਹੜਾ ਵੱਢਿਆ, ਤੇ ਬਾਬਾ ਜੀ ਨੇ ਵੀ ਥੋੜੀ ਬਹੁਤੀ ਗਲਤੀ ਕੀਤੀ, ਆਪਣੀ ਗਲਤੀਆਂ ਨਾ ਮੰਨੀ। ਸਾਰੀ ਤੁਸੀਂ ਵੀਡੀਓ ਵੇਖੋਗੇ, ਆਲੇ ਦੁਆਲੇ ਤੇ ਗਲਤ ਕਮੈਂਟ ਕੋਈ ਨਾ ਕਰੇ।